ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਵਿਊਅਰਸ, ਅੱਜ ਤੋਂ 21 ਸਾਲ ਪਹਿਲਾਂ 31 ਅਗਸਤ 1995 ਨੂੰ ਪੰਜਾਬ ਦੀ ਧਰਤੀ ਤੇ ਕਾਂਗਰਸੀ ਸਰਕਾਰ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਸਜ਼ਾ ਯਾਫਤਾ ਕੀਤਾ ਸੀ। 1992 ਤੋਂ 1995 ਤੱਕ ਦੀਆਂ ਮਨੁੱਖੀ ਅਧਿਕਾਰ ਰਿਪੋਰਟਾਂ ਅਨੁਸਾਰ ਬੇਅੰਤ ਸਿੰਘ ਸਰਕਾਰ ਵੱਲੋਂ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਨਾਂ ਹੇਠ ਕਰੀਬ 25,000 ਸਿੱਖ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੇ ਉਸ ਜ਼ੁਲਮ ਦੀ ਦਾਸਤਾਨ ਦਾ ਅੰਤ ਕੀਤਾ। ਬਾਅਦ ਵਿੱਚ ਬੇਅੰਤ ਸਿੰਘ ਕਤਲਕਾਂਡ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਾਲ 2012 'ਚ ਮੌਤ ਦੀ ਸਜ਼ਾ ਸੁਣਾਈ ਗਈ। ਅੱਜ ਦੇ ਸ਼ੋਅ ਵਿੱਚ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ, ਕੌਮ ਲਈ ਉਹਨਾਂ ਦੀ ਕੁਰਬਾਨੀ ਅਤੇ ਉਹਨਾਂ ਪਿੱਛੋਂ ਕੌਮ ਦੇ 21 ਸਾਲਾਂ ਦੇ ਸਫ਼ਰ ਸੰਬੰਧੀ ਵੰਗਾਰ ਮੈਗਜ਼ੀਨ ਦੇ ਐਡੀਟਰ ਬਲਜੀਤ ਸਿੰਘ ਖਾਲਸਾ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬਲਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਸਿੰਘ ਜੀ, ਅੱਜ ਦੇ ਸ਼ੋਅ 'ਚ ਤੁਹਾਡਾ ਸਵਾਗਤ ਹੈ। ਧੰਨਵਾਦ ਜੀ। ਬਲਜੀਤ ਸਿੰਘ ਜੀ, ਜਿਹੜਾ ਪਹਿਲਾ ਸਵਾਲ ਹੈਗਾ ਮੇਰਾ ਤੁਹਾਡੇ ਕੋਲੋਂ, ਉਹ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਦੇ ਸੰਬੰਧ ਦੇ ਵਿੱਚ ਹੀ ਹੈਗਾ ਕਿ ਉਹਨਾਂ ਦੀ ਸ਼ਹਾਦਤ ਨੂੰ ਤੁਸੀਂ ਕਿਵੇਂ ਦੇਖਦੇ ਹੋ, ਜਿੱਥੇ ਤੱਕ ਉਸ ਸਮੇਂ ਦੇ ਵਿੱਚ ਜੋ ਚੱਲ ਰਿਹਾ ਸੀ, ਜੋ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਸੀ ਤੇ ਜਿਹੜਾ ਆਲੇ ਦੁਆਲੇ ਪੰਜਾਬ ਦਾ ਮਾਹੌਲ ਸੀ, ਉਸ ਸੰਦਰਭ ਦੇ ਵਿੱਚ ਇਸ ਸ਼ਹਾਦਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਦੇਖੋ ਕਿ ਜਿਸ ਵੇਲੇ ਸੰਨ 1992 ਦੇ ਵਿੱਚ ਸਿਰਫ 10% ਵੋਟਾਂ ਦੇ ਨਾਲ ਬੇਅੰਤ ਸਰਕਾਰ ਜਿਹੜੀ ਹੈ ਥੋਪ ਕੀਤੀ ਗਈ ਪੰਜਾਬ ਦੇ ਉੱਤੇ ਜੀ, ਉਸ ਵੇਲੇ ਜਿਹੜਾ ਕਿ ਵੱਡੀ ਪੱਧਰ ਦੇ ਉੱਤੇ ਸਿੱਖਾਂ ਦਾ ਘਾਣ ਹੋਣਾ ਸ਼ੁਰੂ ਹੋਇਆ। ਤੇ ਗੱਲ ਅਸਲ ਵਿੱਚ ਇਹ ਵੀ ਨਹੀਂ ਹੈ ਕਿ ਸੈਂਟਰ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਸਿੱਖਾਂ ਤੇ ਜ਼ੁਲਮ ਕਰਨ ਦੇ ਲਈ ਏਦਾਂ ਦੇ ਚਿਹਰੇ ਜਿਹੜੇ ਆ ਅੱਗੇ ਲੈ ਕੇ ਆਉਂਦੀ, ਜਿਹਨਾਂ ਦੀ ਸ਼ਕਲ ਸੂਰਤ ਜਿਹੜੀ ਹੈ ਸਿੱਖਾਂ ਦੇ ਵਰਗੀ ਹੋਵੇ ਜੀ। ਤੇ ਇਹਨਾਂ ਦੇ ਪਿੱਛੇ ਕੰਮ ਕਰਨ ਵਾਲੀਆਂ ਤਾਕਤਾਂ ਜਿਹੜੀਆਂ ਏਜੰਸੀਆਂ, ਉਹਨਾਂ ਦੇ ਉੱਤੇ ਜਿਹੜੇ ਨੇ ਮਨੂਵਾਦੀ ਲੋਕ ਜਿਹੜੇ ਨੇ ਉਹ ਪੂਰੀ ਤਰ੍ਹਾਂ ਛਾਏ ਹੋਏ ਆ। ਤੇ ਜਿਵੇਂ ਕਿ ਪੁਲਿਸ ਮੁਖੀ ਦਾ ਅਸੀਂ ਦੇਖੀਏ ਕਿ KPS ਗਿੱਲ ਨੂੰ ਜਿਹੜਾ ਅੱਗੇ ਲਾਇਆ ਗਿਆ, ਜਦ ਕਿ ਜਿਹੜੀਆਂ ਜ਼ਬਰ ਜ਼ੁਲਮ ਦੀਆਂ ਯੋਜਨਾਵਾਂ ਬਣਾਉਣ ਵਾਲਾ ਜਿਹੜਾ ਮੁੱਖ ਦਿਮਾਗ ਉਹ ਓਮ ਪ੍ਰਕਾਸ਼ ਸ਼ਰਮਾ ਨਾਂ ਦਾ ਜਿਹੜਾ ਅਫਸਰ ਸੀ ਜਿਹੜਾ। ਤੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਜਿਹੜਾ ਵੱਡੀ ਪੱਧਰ ਦੇ ਉੱਤੇ ਮਨੁੱਖੀ ਹੱਕਾਂ ਦਾ ਘਾਣ ਹੋਣਾ ਸ਼ੁਰੂ ਹੋਇਆ। ਤੇ ਇਹ ਅਸੀਂ ਵੇਖੀਏ ਕਿਉਂਕਿ ਅਸੀਂ ਥਾਣਿਆਂ ਦੇ ਵਿੱਚ ਜੇ ਉਹ ਅੰਦਾਜ਼ਾ ਲਾਈਏ ਕਿ ਕਿਸ ਤਰੀਕੇ ਦੇ ਨਾਲ ਮਨੁੱਖੀ ਹੱਕਾਂ ਦਾ ਘਾਣ ਸ਼ੁਰੂ ਕੀਤਾ ਗਿਆ। ਤੇ ਇਹ ਮੈਂ ਆਪਣੇ ਕੁਝ ਤਜਰਬੇ ਜਿਹੜੇ ਨੇ, ਕਿਉਂਕਿ ਛੋਟੀ ਉਮਰ ਦੇ ਵਿੱਚ ਇੱਕ ਵਾਰ ਸੰਨ 1988 ਦੇ ਵਿੱਚ ਜੀ, ਇੱਕ ਵਾਰ ਸੰਨ 1999 ਦੇ ਵਿੱਚ ਪੁਲਿਸ ਨੇ ਮੈਨੂੰ ਚੱਕਿਆ, ਬਹੁਤ ਛੋਟੀ ਉਮਰ ਸੀ ਮੇਰੀ। ਤੇ ਉਸ ਵੇਲੇ ਵੀ ਬੇਸ਼ੱਕ ਜਿਹੜਾ ਕਿ ਥਾਣੇ ਦੇ ਅੰਦਰ ਵੱਖ-ਵੱਖ ਥਾਣਿਆਂ ਦੇ ਅੰਦਰ ਟੌਰਚਰ ਕੀਤਾ ਜਾਂਦਾ ਰਿਹਾ। ਮੈਂ ਟੌਰਚਰ ਹੋਰ ਨੌਜਵਾਨਾਂ ਦੇ ਉੱਤੇ ਹੁੰਦਾ ਵੇਖਦਾ ਵੀ ਰਿਹਾ ਜੀ, ਪਰ ਇੰਨੀ ਜ਼ਿਆਦਾ ਅੱਤ ਨਹੀਂ ਸੀਗੀ ਉਸ ਵੇਲੇ ਚੱਕੀ ਗਈ। ਬੇਅੰਤ ਸਰਕਾਰ ਬਣਨ ਤੋਂ ਬਾਅਦ ਜੂਨ 1992 ਦੇ ਵਿੱਚ ਇੱਕ ਵਾਰ ਫਿਰ ਪੁਲਿਸ ਨੇ ਮੈਨੂੰ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਤੋਂ ਚੱਕਿਆ। ਤੇ ਉਸ ਵੇਲੇ ਮੈਂ ਥਾਣਿਆਂ ਦੇ ਅੰਦਰ ਜਿਹੜਾ ਘਾਣ ਹੁੰਦਾ ਵੇਖਿਆ ਨੌਜਵਾਨਾਂ ਦਾ, ਜਿਹੜੀ ਪੁਲਿਸ ਵੱਲੋਂ ਮਚਾਈ ਗਈ ਅੱਤ ਵੇਖੀ। ਉਹ ਅਸਲ ਵਿੱਚ ਜ਼ਿਕਰ ਤੇ ਮੈਂ ਸਾਰਾ ਆਪਣੀ ਕਿਤਾਬ ਜਿਹੜੀ ਹੈ ਹੱਡੀ ਹੁੰਦਾਇਆ ਇੱਕ ਖੂਨੀ ਦਹਾਕਾ ਦੇ ਵਿੱਚ ਕੀਤਾ। ਪਰ 1992 ਦੇ ਵਿੱਚ ਹਾਲਾਤ ਇਹ ਸੀ ਕਿ ਨੌਜਵਾਨ ਜਿਹੜੇ ਪਿੰਡਾਂ ਦੇ ਵਿੱਚੋਂ ਚੱਕ ਕੇ ਪੁਲਿਸ ਲੈ ਕੇ ਆਉਂਦੀ ਸੀ ਤੇ ਇੰਨਾ ਜ਼ਿਆਦਾ ਟੌਰਚਰ ਉਹਨਾਂ ਨੂੰ ਕੀਤਾ ਜਾਂਦਾ ਸੀ ਕਿ ਟੌਰਚਰ ਕਰਦੇ ਕਰਦੇ ਹੀ ਜਿਹੜਾ ਕਿ ਕਈ ਨੌਜਵਾਨ ਜਿਹੜੇ ਨੇ ਉਹਨਾਂ ਦੀ ਡੈਥ ਹੋ ਜਾਂਦੀ ਸੀ। ਤੇ ਉਹ ਇੰਨਾ ਜਿਹੜਾ ਕਿ ਪੁਲਿਸ ਵਾਲੇ ਜਿਹੜੇ ਪੁਲਿਸ ਅਫਸਰ ਸੀ, ਉਹਨਾਂ ਦੀਆਂ ਆਵਾਜ਼ਾਂ ਇਸ ਤਰ੍ਹਾਂ ਖੁੱਲੀਆਂ ਛੱਡ ਦਿੱਤੀਆਂ ਗਈਆਂ ਸੀ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਜੀ। ਉਹਨਾਂ ਨੇ ਮੇਰੇ ਅੱਖੀਂ ਵੇਖਦੇ ਵੇਖਦੇ ਜਿਹੜਾ ਕਿ ਡੇਲੋਂ ਥਾਣਾ ਲੁਧਿਆਣੇ ਦੇ ਅੰਦਰ, ਉਹਦੇ ਅੰਦਰ ਜਿਹੜਾ ਕਿ ਪਾਥੀਆਂ ਪਿੰਡਾਂ ਦੇ ਵਿੱਚੋਂ ਇਕੱਠੀਆਂ ਕਰਕੇ ਲਿਆਂਦੀਆਂ ਜਾਂਦੀਆਂ ਸੀ। ਤੇ ਜਿਸ ਨੌਜਵਾਨ ਨੂੰ ਟੌਰਚਰ ਕਰਕੇ ਕਤਲ ਕਰ ਦਿੱਤਾ ਜਾਂਦਾ ਸੀ, ਉਹਦੀ ਲਾਸ਼ ਪਾਥੀਆਂ ਦੇ ਵਿੱਚ ਰੱਖ ਕੇ ਉਹਨੂੰ ਅੱਗ ਲਾਈ ਜਾਂਦੀ ਸੀ। ਜਿੰਨੀ ਕੁ ਵੀ ਉਹ ਲਾਸ਼ ਛੱਡ ਗਈ ਤੇ ਉਸ ਤੋਂ ਬਾਅਦ ਜਿੰਨਾ ਕਿ ਉਹਦਾ ਬਚਿਆ ਖੁਚਿਆ ਜੋ ਵੀ ਆ, ਅੱਧੀ ਕੁ ਲਾਸ਼ ਨੂੰ ਨੇੜੇ ਵਗਦੀ ਜਿਹੜੀ ਨਹਿਰ ਦੇ ਵਿੱਚ ਰੋੜਨ ਦੇ ਲਈ ਜਿਹੜੇ ਆ ਪੁਲਿਸ ਵਾਲੇ ਉਹ ਲੈ ਕੇ ਜਾਂਦੇ ਸੀ। ਤੇ ਇਸ ਦੌਰਾਨ ਉੱਥੇ ਖਾਸ ਤੌਰ ਤੇ
ਨੌਜਵਾਨ ਲੜਕੀਆਂ ਦੇ ਨਾਲ ਜਿਹੜੀ ਬਦਸਲੂਕੀ ਜਿਸ ਤਰੀਕੇ ਦੀ ਉਹ ਕੀਤੀ ਜਾਂਦੀ ਰਹੀ, ਉਹ ਸਾਰਾ ਜ਼ਿਕਰ ਅਸਲ ਵਿੱਚ ਹੈ ਤੇ ਮੈਂ ਕਿਤਾਬ ਦੇ ਵਿੱਚ ਕੀਤਾ, ਪਰ ਉਹ ਦਿਲ ਕੰਬਾਊ ਗੱਲਾਂ ਨੇ ਜਿਹੜੀਆਂ। ਤੇ ਥਾਣੇਦਾਰ ਜਿਹੜਾ ਇੱਕ ਥਾਣੇਦਾਰ ਦੀ ਉਸ ਥਾਣੇਦਾਰ ਦੀ ਮਾਨਸਿਕਤਾ ਤੋਂ ਉਸ ਸਮੇਂ ਦੀ ਜਿਹੜੀ ਪੰਜਾਬ ਪੁਲਿਸ ਕਿਸ ਹੱਦ ਤੱਕ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਗਈ ਸੀ, ਉਹਦਾ ਅੰਦਾਜ਼ਾ ਲਾ ਸਕਦੇ ਹਾਂ। ਉਹ ਕਹਿੰਦੇ ਸੀ ਕਿ ਸਾਨੂੰ ਕੋਈ ਪਰਵਾਹ ਨਹੀਂ, ਸਾਨੂੰ ਮੁੱਖ ਮੰਤਰੀ ਦਾ ਸਿੱਧਾ ਥਾਪੜਾ, ਤੇ ਅਸੀਂ ਕਿਸੇ ਵੀ ਸਿਆਸੀ ਪਾਰਟੀ ਦੀ, ਕਿਸੇ ਹੋਰ ਅਫਸਰ ਦੀ ਸਾਨੂੰ ਕੋਈ ਪਰਵਾਹ ਨਹੀਂ ਜੀ। ਤੇ ਇਹ ਸਾਰਾ ਕੁਝ ਜਿਹੜਾ ਇਹ ਬੇਅੰਤ ਸਿੰਘ ਸਰਕਾਰ ਜਿਹੜੀ ਆ ਬਣਨ ਤੋਂ ਬਾਅਦ ਇਹ ਸ਼ੁਰੂ ਹੋਇਆ। ਤੇ ਇਹ ਦਾਅਵਾ ਜਿਹੜਾ ਕਿ ਬੇਅੰਤ ਸਰਕਾਰ ਵੱਲੋਂ ਕੀਤਾ ਜਾ ਰਿਹਾ ਸੀ ਬੜੇ ਵੱਡੇ ਪੁੱਤ ਕੇ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਖਾੜਕੂਆਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ। ਤੇ ਉਸ ਵੇਲੇ ਜ਼ਰੂਰੀ ਸੀ, ਅਸੀਂ ਵੇਖਿਆ ਕਿ ਜ਼ਬਰ ਜ਼ੁਲਮ ਦੇ ਭੰਨੇ ਹੋਏ ਜਿਹੜੇ ਪਰਿਵਾਰ ਪਿੰਡਾਂ ਦੇ ਵਿੱਚ, ਉਹਨਾਂ ਦੇ ਅਜੇ ਜਿਹੜੇ ਆ ਕਿ ਫੱਟ ਵੀ ਜਿਹੜੇ ਆ ਤਾਜ਼ੇ ਨੇ। ਹਾਂਜੀ। ਇਹਦੇ ਬਾਵਜੂਦ ਜਿਹੜੀ ਆ ਉਹਨਾਂ ਦੇ ਦਿਲਾਂ 'ਚੋਂ ਹੂਕ ਨਿਕਲਦੀ ਸੀਗੀ ਕਿ ਇਹ ਜਿਹੜਾ ਜ਼ਕਰੀਏ ਦਾ ਰੂਪ ਧਾਰ ਕੇ ਆਇਆ ਬੇਅੰਤ ਸਿੰਘ, ਇਹਨੂੰ ਕੋਈ ਗੁਰੂ ਕਾ ਲਾਲ ਜੇ ਸਜ਼ਾ ਦੇਵੇ ਤੇ ਤਾਂ ਗੱਲ ਬਣਦੀ ਹੈ। ਤੇ ਇਹ ਉਹ ਪੰਥਕ ਦਿਲਾਂ ਦੀ ਜਿਹੜੀ ਆ, ਪੀੜਤ ਦਿਲਾਂ ਦੀ ਇੱਕ ਹੂਕ ਜਿਹੜੀ ਸੀਗੀ, ਉਹਨੂੰ ਜਿਹੜਾ ਅੰਜਾਮ ਜਿਹੜਾ ਦਿੱਤਾ ਭਾਈ ਦਿਲਾਵਰ ਸਿੰਘ ਨੇ ਜੀ, ਕਿ ਉਹਨਾਂ ਨੇ ਦੱਸਿਆ ਕਿ ਜਿਹੜੇ ਇਹ ਦਾਅਵੇ ਦਿੱਲੀ ਦੀ ਹਕੂਮਤ ਦੇ ਉਹਦਾ ਜਿਹੜਾ ਸੂਬੇਦਾਰ ਜ਼ਕਰੀਏ ਦਾ ਰੂਪ ਧਾਰ ਕੇ ਬੇਅੰਤ ਸਿੰਘ ਕਰ ਰਿਹਾ ਸੀ, ਕਿ ਪੰਜਾਬ ਦੇ ਵਿੱਚੋਂ ਖਾੜਕੂ ਸਿੰਘਾਂ ਦਾ ਨਾਮੋ ਨਿਸ਼ਾਨ ਖਤਮ ਕਰ ਦਿੱਤਾ ਜੀ। ਤੇ ਇੱਕ ਗੱਲ ਹੁੰਦੀ ਹੈ ਕਿ ਕੋਈ ਬਿਆਨ ਦੇ ਕੇ ਇਹ ਕਵੇ ਕਿ ਸਿੰਘ ਅਜੇ ਖਤਮ ਨਹੀਂ ਹੋਏ, ਉਹ ਗੱਲ ਉਨੀ ਪ੍ਰਭਾਵਸ਼ਾਲੀ ਨਹੀਂ ਹੁੰਦੀ। ਕਹਿਣ ਦੇ ਨਾਲੋਂ ਕਰਕੇ ਉਠਾਉਣਾ ਜਿਹੜਾ ਉਹ ਜ਼ਿਆਦਾ ਮਾਇਨੇ ਰੱਖਦਾ। ਤੇ ਭਾਈ ਦਿਲਾਵਰ ਸਿੰਘ ਨੇ ਇਹੀ ਸ਼ਾਇਦ ਫੈਸਲਾ ਕੀਤਾ ਕਿ ਇਹ ਕਹਿਣ ਦੇ ਨਾਲੋਂ ਕਿ ਖਾੜਕੂ ਸਿੰਘ ਅਜੇ ਖਤਮ ਨਹੀਂ ਹੋਏ, ਇਹ ਕੁਝ ਅਜਿਹਾ ਕਰਕੇ ਦਿਖਾਉਣ ਦੀ ਲੋੜ ਹੈ ਜਿਹਦੇ ਨਾਲ ਸਾਰੀ ਦੁਨੀਆ ਨੂੰ ਪਤਾ ਲੱਗ ਜਾਵੇ ਕਿ ਜਿਹੜੇ ਜੁਝਾਰੂ ਸਿੰਘ ਨੇ ਉਹਨਾਂ ਨੂੰ ਖਤਮ ਕਰਨ ਦੀ ਔਕਾਤ ਜਿਹੜੀ ਹੈ ਕਿਸੇ ਵੀ ਹਕੂਮਤ ਦੇ ਵਿੱਚ ਨਹੀਂ ਆ ਜੀ। ਤੇ ਉਸ ਕਾਰਵਾਈ ਦੇ ਨਾਲ ਜਿਹੜਾ ਕਿ ਉਹਨਾਂ ਨੇ ਇਹ ਜਿਹੜਾ ਹੰਕਾਰੇ ਹੋਏ ਇੱਕ ਮੁੱਖ ਮੰਤਰੀ ਦੇ ਅੱਤ ਜਿਹੜੀ ਸੀ ਚੁੱਕੀ, ਉਸ ਅੱਤ ਦਾ ਅੰਤ ਕੀਤਾ। ਤੇ ਇਹ ਸ਼ਹੀਦੀ ਜਿਹੜੀ ਆ ਇਹ ਅਮਰ ਜਿਹੜੀ ਆ ਹਮੇਸ਼ਾ ਇਤਿਹਾਸ ਦੇ ਵਿੱਚ ਰਹੇਗੀ। ਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਜਿਹੜੀ ਕੁਰਬਾਨੀ ਆ ਜੀ, ਉਹ ਇਹ ਆ ਕਿ ਜਿਹੜੀ ਇੱਕ ਆਪਣੀ ਜਿੱਤ ਜਿਹੜੀ ਆ ਦਿੱਲੀ ਦੀ ਹਕੂਮਤ ਦੇ ਦੱਸ ਰਹੀ ਸੀ ਕਿ ਅਸੀਂ ਸਿੱਖ ਕੌਮ ਦੇ ਉੱਤੇ ਇੱਕ ਜਿੱਤ ਹਾਸਲ ਕੀਤੀ ਜੀ। ਤੇ ਉਸ ਦਿੱਲੀ ਦੀ ਜਿੱਤ ਜਿਹੜੀ ਕਹੀ ਜਾ ਰਹੀ ਸੀ, ਉਸਨੂੰ ਹਾਰ ਦੇ ਵਿੱਚ ਬਦਲਣ ਦਾ ਰੋਲ ਜਿਹੜਾ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਨੇ ਨਿਭਾਇਆ। ਤੇ ਇਸ ਲਈ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਜਿਹੜੀ ਹੈ ਸਿੱਖ ਇਤਿਹਾਸ ਦੇ ਵਿੱਚ ਬੜਾ ਇੱਕ ਅਹਿਮ ਰੁਤਬਾ ਜਿਹੜਾ ਉਹ ਰੱਖਦੀ ਹੈ ਜੀ। ਬਲਜੀਤ ਸਿੰਘ ਜੀ, ਮੈਂ ਇਹਦੇ ਵਿੱਚ ਇੱਕ ਅਗਲਾ ਸਵਾਲ ਜਿਹੜਾ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਉਹ ਇਹ ਹੈਗਾ ਕਿ ਜਦੋਂ ਅਸੀਂ ਇਹਨੂੰ ਸ਼ਹਾਦਤ ਨੂੰ ਦੇਖਦੇ ਹਾਂ ਤਾਂ ਇਹਦੇ 'ਚ ਬੰਦਾ ਆਪਣੀ ਜਾਨ ਦਿੰਦਾ ਤੇ ਆਤਮ ਹੱਤਿਆ ਦੇ ਵਿੱਚ ਵੀ ਕੁਝ ਇੱਦਾਂ ਦਾ ਹੀ ਹੁੰਦਾ, ਪਰ ਇਹਨਾਂ ਦੋਵਾਂ ਨੂੰ ਡਿਫਰੈਂਸ਼ੀਏਟ ਕਰਕੇ ਤੁਸੀਂ ਕਿਵੇਂ ਦੇਖਦੇ ਹੋ? ਤੇ ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਤੇ ਨਿਗਾਹ ਮਾਰਦੇ ਹਾਂ ਤਾਂ ਇਤਿਹਾਸ ਦੇ ਝਰੋਖੇ ਵਿੱਚੋਂ ਜਿਹੜਾ ਸ਼ਹਾਦਤ ਦਾ ਸਿੱਖੀ ਦੇ ਵਿੱਚ ਸੰਕਲਪ ਹੈ ਉਹ ਕੀ ਹੈ? ਸਿੱਖੀ ਦੇ ਵਿੱਚ ਜਿਹੜਾ ਸ਼ਹਾਦਤ ਦਾ ਸੰਕਲਪ ਜਿਹੜਾ ਕਿ ਉਹ ਤੇ ਗੁਰੂ ਨਾਨਕ ਸਾਹਿਬ ਨੇ ਨਿਰਧਾਰਤ ਕਰ ਦਿੱਤਾ ਸੀ ਜਦੋਂ ਉਹਨਾਂ ਨੇ ਗੁਰਬਾਣੀ ਦੇ ਵਿੱਚ ਕਿਹਾ ਕਿ ਜਾਓ ਤਾਂ ਪ੍ਰੇਮ ਫੈਲਣ ਤੱਕ ਜਾਓ, ਫਿਰ ਤਲੀ ਕਰੀ ਜਾਓ ਜੀ। ਤੇ ਇਹ ਇੱਕ ਜਿਹੜਾ ਕਿ ਸਿਰ ਨੂੰ ਤਲੀ ਤੇ ਧਰ ਕੇ ਤੁਰਨਾ ਜਿਹੜਾ ਇਹ ਸੰਕਲਪ ਜਿਹੜਾ ਗੁਰੂ ਨਾਨਕ ਸਾਹਿਬ ਨੇ ਦਿੱਤਾ, ਕਿਉਂਕਿ ਜਿਹੜਾ ਵਿਖੜਾ ਮਾਰਗ ਗੁਰੂ ਸਾਹਿਬ ਨੇ ਚੁਣਿਆ ਉਸ ਵੇਲੇ ਇਹ ਸਭ ਸਪਸ਼ਟ ਸੀਗਾ ਕਿ ਸਮੇਂ ਦੀਆਂ ਹਕੂਮਤਾਂ ਜਿਹੜੀਆਂ ਨੇ ਉਹ ਜ਼ਬਰ ਜ਼ੁਲਮ ਤੇ ਟੇਕ ਰੱਖਦੀਆਂ ਤੇ ਜਿਹੜੀ ਕੌਮ ਜਿਹੜੀ ਆ ਸਿੱਖ ਕੌਮ ਦੀ ਸਥਾਪਨਾ ਕੀਤੀ ਜਾ ਰਹੀ ਸੀ ਜੀ, ਇਹਦੀ ਜ਼ਿੰਮੇਵਾਰੀ ਇਹ ਸੀ ਕਿ ਜ਼ਬਰ ਜ਼ੁਲਮ ਦੇ ਖਿਲਾਫ ਜੂਝਣਾ ਤੇ ਇਹਦੇ ਵਿੱਚ ਸ਼ਹੀਦੀਆਂ ਹੋਣੀਆਂ ਜਿਹੜੀਆਂ ਇਹਦੇ ਪੱਕੀ ਗੱਲ ਕੀਤੀ ਹੈ ਸੀ। ਜਿੱਥੋਂ ਤੱਕ ਗੱਲ ਇਹ ਹੈ ਕਿ ਆਤਮ ਹੱਤਿਆ ਤੇ ਸ਼ਹੀਦੀ ਇਹਦੇ ਵਿੱਚ ਇੱਕ ਬੜਾ ਵੱਡਾ ਫਰਕ ਆ। ਜੇ ਅਸੀਂ ਆਤਮ ਹੱਤਿਆ ਦੀ ਗੱਲ ਕਰੀਏ, ਜਿਹੜੇ ਲੋਕ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਜਿਹੜੇ ਆਤਮ ਹੱਤਿਆ ਕਰ ਲੈਂਦੇ, ਉਹਨਾਂ ਦੀ ਮੌਤ ਜਿਹੜੀ ਉਹ ਇਸ ਤਰ੍ਹਾਂ ਦੀ ਹੁੰਦੀ ਜਿਵੇਂ ਕਿਸੇ ਦਰਖਤ ਦੇ ਤੋਂ ਸੁੱਕਾ ਪੱਤਾ ਜਿਹੜਾ ਆਪਣੇ ਆਪ ਝੜ ਜਾਂਦਾ ਜੀ। ਉਹਨੂੰ ਕਿਸੇ ਨੂੰ ਪਤਾ ਨਹੀਂ ਲੱਗਦਾ ਉਹਦੇ ਖਤਮ ਹੋਣ ਦਾ, ਨਾ ਜਿਹੜਾ ਉਹਦਾ ਕੋਈ ਨੋਟਿਸ ਲੈਂਦਾ ਇੰਨਾ ਜ਼ਿਆਦਾ। ਜਦ ਕਿ ਜਿਹੜੀ ਸ਼ਹੀਦੀ ਹੁੰਦੀ ਹੈ
ਉਹ ਇੱਕ ਧਮਾਕੇ ਨਾਲ ਜਿਹੜੀ ਮਿਟਣ ਵਾਲੀ ਹੁੰਦੀ ਕੰਮ, ਜਿਹੜਾ ਕਿ ਦੁਨੀਆ ਦੇ ਵਿੱਚ ਪਤਾ ਲੱਗ ਜਾਂਦਾ ਕਿ ਕਿਸੇ ਨੇ ਆਪਣੀ ਹਸਤੀ ਨੂੰ ਮਿਟਾਇਆ ਜੀ। ਤੇ ਭਾਈ ਦਿਲਾਵਰ ਸਿੰਘ ਹੋਰਾਂ ਦੀ ਜਾਂ ਹੋਰ ਅਸੀਂ ਦੇਖੀਏ ਜਿੰਨੇ ਵੀ ਸ਼ਹੀਦ ਜਿਹੜੇ ਨੇ, ਇਸ ਤੋਂ ਪਹਿਲਾਂ ਅਸੀਂ ਜਿਹੜਾ ਇਸ ਤਰ੍ਹਾਂ ਦੀ ਸ਼ਹੀਦੀ ਜਿਹੜੀ ਆ ਸਿੱਖ ਇਤਿਹਾਸ ਦੇ ਵਿੱਚ, ਉਹ ਇੱਕ ਭਾਈ ਧੰਨਾ ਸਿੰਘ ਬੱਬਰ ਜਿਹੜੇ ਬਹਿਬਲਪੁਰ ਵਾਲੇ, ਉਹਨਾਂ ਦੀ ਹੋਈ ਸੀ ਜਿਸ ਵੇਲੇ, ਕਿਉਂਕਿ ਉਹਨਾਂ ਨੇ ਬੱਬਰਾਂ ਨੇ ਉਸ ਵੇਲੇ ਐਲਾਨ ਕੀਤਾ ਹੁੰਦਾ ਸੀ ਕਿ ਕੋਈ ਵੀ ਬੱਬਰ ਜਿਹੜਾ ਉਹ ਜਿਉਂਦਾ ਜੀ ਪੁਲਿਸ ਦੇ ਹੱਥ ਨਹੀਂ ਆਏਗਾ ਜੀ। ਤੇ ਭਾਈ ਧੰਨਾ ਸਿੰਘ ਬੱਬਰ ਨੂੰ ਜਿਹੜਾ ਕਿ ਸੁੱਤੇ ਪਏ ਨੂੰ ਧੋਖੇ ਦੇ ਨਾਲ ਜਿਹੜਾ ਜਿਨ੍ਹਾਂ ਦੇ ਘਰੇ ਉਹਦੀ ਠਾਰ ਸੀ, ਉਹਨਾਂ ਨੇ ਕਰਾ ਦਿੱਤਾ ਤੇ ਸੁੱਤੇ ਪਏ ਨੂੰ ਆ ਕੇ ਪੁਲਿਸ ਦੇ ਸਿਪਾਹੀ ਜਿਹੜੇ ਸੀ, ਉਸ ਵੇਲੇ ਅੰਗਰੇਜ਼ ਅਫਸਰ ਮਿਸਟਰ ਹੌਰਕਨ ਸੀ, ਉਹਦੀ ਅਗਵਾਈ ਦੇ ਵਿੱਚ ਆ ਕੇ ਉਹਨਾਂ ਨੂੰ ਕਾਬੂ ਕਰ ਲਿਆ ਜੀ। ਤੇ ਹਥਿਆਰ ਉਹਨਾਂ ਨੇ ਆਪਣੇ ਵੱਲੋਂ ਪੂਰੀ ਤਰ੍ਹਾਂ ਕਾਬੂ ਕਰ ਲਏ ਸੀ, ਪਰ ਇੱਕ ਜਿਹੜਾ ਕਿ ਦੇਸੀ ਬੰਬ ਜਿਹੜਾ ਉਹਨਾਂ ਦੇ ਲੱਕ ਨਾਲ ਬੱਧਾ ਹੋਇਆ ਸੀ, ਉਹਦੇ ਬਾਰੇ ਪੁਲਿਸ ਨੂੰ ਪਤਾ ਨਹੀਂ ਸੀ। ਤੇ ਉਸ ਸਮੇਂ ਜਿਹੜਾ ਕਿ ਜਦੋਂ ਉਹਨਾਂ ਨੂੰ ਜੰਜੀਰਾਂ ਦੇ ਵਿੱਚ ਜਕੜ ਲਿਆ ਗਿਆ ਤੇ ਤਸੱਲੀ ਜਦੋਂ ਹੋ ਗਈ, ਉਦੋਂ ਜਿਹੜਾ ਮਿਸਟਰ ਹੌਰਟਨ ਸੀ, ਜਿਹੜਾ ਅੰਗਰੇਜ਼ ਅਫਸਰ ਜੀ, ਉਹਨੇ ਇੱਕ ਮਖੌਲ ਜਿਹੜਾ ਕੀਤਾ ਟੁੱਟੀ ਫੁੱਟੀ ਹਿੰਦੀ ਭਾਸ਼ਾ ਦੇ ਵਿੱਚ, ਜਿਹੜਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਤੁਮ ਤੋਂ ਕਹਤੇ ਥੇ ਕਿ ਬੱਬਰ ਕੋ ਜੀਤੇ ਜੀ ਕੋਈ ਪਕੜ ਨਹੀਂ ਸਕਦਾ ਜੀ, ਅਬ ਕਿਆ ਹਾਲ ਹੈ। ਤੇ ਉਸ ਵੇਲੇ ਭਾਈ ਧੰਨਾ ਸਿੰਘ ਬੱਬਰ ਨੇ ਜਿਹੜਾ ਉਹ ਆਪਣੀ ਅਣਖ ਜਿਹੜੀ ਆ ਦਿਖਾਉਣ ਲਈ ਇੱਕ ਝਟਕੇ ਦੇ ਨਾਲ ਆਪਣੇ ਆਪ ਨੂੰ ਛਡਾਇਆ ਤੇ ਆਪਣੀ ਖੂਨ ਜਿਹੜੀ, ਕਿਉਂਕਿ ਹੱਥ ਬੱਧੇ ਹੋਏ ਸੀ, ਉਹ ਬੰਬ ਦੇ ਉੱਤੇ ਮਾਰੀ ਜੀ। ਤੇ ਉਸ ਵੇਲੇ ਉਹਦੇ ਨਾਲ ਜਿਹੜਾ ਕਿ ਇੱਕ ਤੇ ਜਿਹੜਾ ਹੌਸਟਨ ਜੁੜ ਗਿਆ ਤੇ ਨਾਲ ਜਿਹੜੇ ਨੇ ਸਿਪਾਹੀ ਹੋਰ, ਤੇ ਇਹ ਜਿਹੜਾ ਅਸੀਂ ਉਹ ਦੇਖੀਏ ਕਿ ਮਨੁੱਖੀ ਬੰਬ ਦਾ ਜਿਹੜਾ ਪਹਿਲਾ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਵਰਤਾ, ਉਹ ਭਾਈ ਧੰਨਾ ਸਿੰਘ ਬੱਬਰ ਦਾ ਜੀ। ਇਸ ਰਵਾਇਤ ਨੂੰ ਭਾਈ ਦਿਲਾਵਰ ਸਿੰਘ ਬੱਬਰ ਨੇ ਇਸ ਤਰੀਕੇ ਦੇ ਨਾਲ ਜਿਹੜਾ ਕਿ ਇਸ ਸ਼ਾਨ ਦੇ ਨਾਲ ਅੱਗੇ ਤੋਰਿਆ ਕਿ ਇਤਿਹਾਸ ਦੇ ਵਿੱਚ ਸਦਾ ਲਈ ਜਿਹੜਾ ਇਹ ਮਾਣਯੋਗ ਤਾਂ ਇੱਥੇ ਹਾਸਲ ਕੀਤੀ ਉਹਨਾਂ ਨੇ। ਤੇ ਉਹ ਸ਼ਹੀਦੀ ਜਿਹੜੀ ਆ ਉਸਨੂੰ ਆਤਮ ਹੱਤਿਆ ਦੇ ਨਾਲ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਜੋੜਿਆ ਜਾ ਸਕਦਾ। ਆਤਮ ਹੱਤਿਆ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਜਿਹੜੇ ਲੋਕ ਨੇ ਉਹ ਕਰਦੇ ਆ, ਜਦ ਕਿ ਸ਼ਹੀਦੀ ਜਿਹੜੀ ਆ ਕਿ ਉਹ ਜ਼ਿੰਦਗੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਉਹ ਸ਼ਹਾਦਤ ਦੇ ਮਾਰਗ ਤੇ ਕਰਦੇ ਨੇ ਜੀ। ਬਲਜੀਤ ਸਿੰਘ ਜੀ, ਜਦੋਂ ਅਸੀਂ ਇਸ ਸਾਰੇ ਸਫ਼ਰ ਨੂੰ ਦੇਖਦੇ ਹਾਂ, ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਦਾ ਜਿਹੜਾ ਹੈਗਾ ਲਗਭਗ 21 ਸਾਲ ਪੂਰੇ ਹੋ ਚੁੱਕੇ ਨੇ, ਤੇ ਇਸ ਸਫ਼ਰ ਦੇ ਵਿੱਚ ਅੱਜ ਤੁਸੀਂ ਕੌਮ ਨੂੰ ਕਿੱਥੇ ਖੜਿਆ ਮਹਿਸੂਸ ਕਰਦੇ ਹੋ ਤੇ ਅਸੀਂ ਕਿੰਨਾ ਕੁ ਅੱਗੇ ਵਧੇ ਹਾਂ, ਕਿੱਥੇ ਕੁ ਅਸੀਂ ਅੱਜ ਖੜੇ ਹਾਂ? ਇਹ ਆ ਕਿ ਕੌਮ ਹਮੇਸ਼ਾ ਜਿਹੜੀ ਆ ਉਹ ਇੱਕ ਲੀਡਰਸ਼ਿਪ ਜਿਹੜੀ ਆ ਉਸ ਨੂੰ ਲੋੜ ਹੁੰਦੀ ਆ ਅੱਗੇ ਸਫ਼ਰ ਦੇ ਵਿੱਚ ਕਦਮ ਅੱਗੇ ਵਧਾਉਣ ਲਈ ਜੀ। ਤੇ ਗੱਲ ਇਹ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਅੰਦਰ ਪੈਦਾ ਕਰ ਦਿੱਤਾ ਗਿਆ ਕਿ ਮੀਡੀਆ ਦੇ ਰਾਹੀਂ ਜਾਂ ਹੋਰ ਕਈ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ ਜੀ, ਉਹਦੇ ਨਾਲ ਹਾਲਾਤ ਜਿਹੜੇ ਨੇ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਆ ਕਿ ਜਿਹੜੀ ਸਿੱਖਾਂ ਦੀ ਨੌਜਵਾਨੀ ਹੈ ਉਹ ਕਈ ਤਰ੍ਹਾਂ ਦੇ ਜਿਹੜੇ ਨੇ ਰੰਗ ਤਮਾਸ਼ਿਆਂ ਦੇ ਵਿੱਚ ਰੁੱਝੀ ਰਹੇ ਤੇ ਕੌਮ ਦੇ ਲਈ ਸੋਚਣ ਤੇ ਵਿਚਾਰਨ ਦੀ ਜਿਹੜੀ ਹੈ ਕਿ ਉਹਦੀ ਸਮਰੱਥਾ ਹੀ ਨਾ ਹੋਵੇ ਜੀ। ਇਹਦੇ ਲਈ ਇੱਕ ਤੇ ਕਈ ਤਰ੍ਹਾਂ ਦੇ ਫਰੰਟ ਜਿਹੜੇ ਆ ਕਿ ਸਰਕਾਰ ਨੇ ਖੋਲ੍ਹੇ, ਜਿਹਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਨਸ਼ੇ ਦੀ ਜਿਹੜੀ ਆ ਆਮਦ ਇਹ ਤੇ ਸਪਸ਼ਟ ਹੈ, ਕਿਉਂਕਿ ਪੰਜਾਬ ਦੇ ਜਿਹੜਾ ਇਹ ਦਾਅਵਾ ਪੁਲਿਸ ਵੀ ਕਰਦੀ ਹੈ, ਸਰਕਾਰ ਵੀ ਕਰਦੀ ਹੈ ਕਿ ਪੰਜਾਬ ਦੇ ਵਿੱਚ ਖਾੜਕੂਵਾਦ ਜਿਹੜਾ ਅਸੀਂ ਦੁਬਾਰਾ ਪੈਦਾ ਨਹੀਂ ਹੋਣ ਦੇਣਾ ਜੀ। ਤੇ ਕਿਤੋਂ ਮਾੜੀ ਮੋਟੀ ਨੂੰ ਮਿਲਦਿਆਂ ਹੀ ਕਿ ਕੋਈ ਬੜੇ ਵੱਡੇ ਪੱਧਰ ਤੇ ਸਰਗਰਮੀ ਆਰੰਭ ਕੀਤੀ ਜਾਂਦੀ ਹੈ ਕਿ ਉੱਥੋਂ ਹਥਿਆਰ ਫੜੇ ਗਏ ਤੇ ਇਹ ਬੜੀ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਅਸੀਂ ਨਾਕਾਮ ਕਰ ਦਿੱਤੀ। ਪਰ ਜਿਹੜੀਆਂ ਨਸ਼ੇ ਦੀਆਂ ਇੰਨੀਆਂ ਵੱਡੀਆਂ ਖੇਪਾਂ ਜਿਹੜੀਆਂ ਨੇ ਉਹ ਆ ਰਹੀਆਂ, ਉਹਦੇ ਲਈ ਇਹ ਜਿਹੜੀ ਆ ਕਿ ਨਹੀਂ ਇੰਨੀ ਜ਼ਿਆਦਾ ਸਰਗਰਮੀ ਦਿਖਾਈ ਜਾਂਦੀ ਪੁਲਿਸ ਵੱਲੋਂ ਵੀ, ਸਰਕਾਰ ਵੱਲੋਂ ਵੀ। ਤੇ ਕਾਰਨ ਇਹੀ ਹੈ ਕਿ ਉਹ ਨਸ਼ਾ ਜਿਹੜਾ ਸਮੇਂ ਦੀ ਸਰਕਾਰ ਦੇ ਸਹਿਮਤੀ ਨਾਲ ਇੱਕ ਨੀਤੀ ਦੇ ਤਹਿਤ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ
ਤੇ ਇਹਦੇ ਨਾਲ ਮੀਡੀਆ ਦੇ ਰਾਹੀਂ ਜਿਹੜਾ ਏਦਾਂ ਦੀ ਲੀਡਰਸ਼ਿਪ ਜਿਹੜੀ ਆ ਉਭਾਰੀ ਗਈ ਆ ਜੀ ਕਿ ਜਿਹੜੀ ਦਿੱਲੀ ਦੇ ਏਜੰਟ ਬਣ ਕੇ ਜਿਹੜੇ ਚੱਲਣ ਵਾਲੇ ਲੋਕ ਨੇ ਉਹਨਾਂ ਨੂੰ ਰੱਖਿਆ ਜਾਂਦਾ ਕਿ ਸਿੱਖਾਂ ਦੀ ਲੀਡਰਸ਼ਿਪ ਦੇ ਵਜੋਂ ਉਭਾਰਿਆ ਜਾਂਦਾ ਤੇ ਪੰਥਕ ਹੱਕਾਂ ਦੀ ਗੱਲ ਕਰਨ ਵਾਲੀ ਜਿਹੜੀ ਲੀਡਰਸ਼ਿਪ ਹੈ ਉਹਦੇ ਖਿਲਾਫ ਕਈ ਤਰ੍ਹਾਂ ਦੀਆਂ ਗਲਤਫਹਿਮੀਆਂ, ਕਈ ਤਰ੍ਹਾਂ ਦਾ ਕੂੜ ਪ੍ਰਚਾਰ ਕਰਕੇ ਜਿਹੜਾ ਕਿ ਉਹਨਾਂ ਨੂੰ ਹਾਸ਼ੀਏ ਦੇ ਉੱਤੇ ਧੱਕਣ ਦੀ ਜਿਹੜੀ ਹੈ ਪਾਲਸੀ ਜਿਹੜੀ ਹੈ ਇਹ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਜੀ। ਇਹਦੇ ਨਾਲ ਇੱਕ ਵੱਡੀ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਜਿਹੜਾ ਕਿ ਪਖੰਡੀ ਡੇਰਿਆਂ ਦਾ ਜਿਹੜਾ ਜਾਲ ਵਿਛਾਇਆ ਗਿਆ, ਜਿਹਦੇ ਨਾਲ ਮਕਸਦ ਇਹਦਾ ਇਹ ਹੈ ਕਿ ਸਿੱਖ ਕੌਮ ਦੀ ਜਿਹੜੀ ਅਗਲੀ ਪੀੜ੍ਹੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਨਾ ਜੁੜੇ, ਇਹ ਇਹਨਾਂ ਦੇਹਧਾਰੀਆਂ ਦੇ ਨਾਲ ਜੁੜ ਜਾਵੇ, ਜਿਹਦੇ ਨਾਲ ਉਹਨਾਂ ਦੇ ਅੰਦਰੋਂ ਉਹ ਜਿਹੜੀ ਆ ਚਿੰਨ੍ਹ ਜਿਹੜੀ ਆ ਇੱਕ ਵਿਚਾਰਧਾਰਾ ਦੀ ਉਸ ਨੂੰ ਖਤਮ ਕੀਤਾ ਜਾਵੇ ਜੀ। ਇੰਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਕੰਮ ਹੋਣ ਦੇ ਬਾਵਜੂਦ ਪੰਜਾਬ ਦੇ ਅੰਦਰ ਸਿੱਖ ਨੌਜਵਾਨੀ ਵੱਲੋਂ ਜਿਸ ਤਰੀਕੇ ਨਾਲ ਸਮੇਂ-ਸਮੇਂ ਤੇ ਜਿਹੜੀ ਸਰਗਰਮੀ ਦਿਖਾਈ ਜਾਂਦੀ ਹੈ, ਜਿਵੇਂ ਪਿੱਛੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਜਦੋਂ ਹੋਈਆਂ ਤੇ ਉਸ ਵੇਲੇ ਸਿੱਖ ਕੌਮ ਨੇ ਆਪਣੇ ਜਿਉਂਦੀ ਹੋਣ ਦਾ ਸਬੂਤ ਜਿਵੇਂ ਦਿੱਤਾ ਜੀ, ਉਹਦੇ ਨਾਲ ਇਹਨਾਂ ਨੂੰ ਜਿਹੜਾ ਪਤਾ ਲੱਗ ਜਾਂਦਾ ਕਿ ਸਿੱਖ ਕੌਮ ਜਿਹੜੀ ਹੈ ਇਹ ਜਿਉਂਦੀ ਹੈ। ਉਸ ਤੋਂ ਬਾਅਦ ਇਹ ਆਪਣੇ ਯਤਨਾਂ ਦੇ ਵਿੱਚ ਇਸ ਤਰ੍ਹਾਂ ਦੇ ਕੁਝ ਯਤਨਾਂ ਦੇ ਵਿੱਚ ਹੋਰ ਤੀਜੀ ਲਿਆਉਂਦੀਆਂ ਨੇ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਤੇ ਉਹਨਾਂ ਦੇ ਏਜੰਟ। ਪਰ ਇਹ ਹਾਲਾਤ ਜਿਹੜੇ ਨੇ ਇਹਨਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਨਿਰਾਸ਼ਾਜਨਕ ਨੇ। ਕੌਮ ਦੀ ਜਵਾਨੀ ਜਿਹੜੀ ਆ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਸੰਗਠਿਤ ਹੋ ਰਹੀ ਆ ਤੇ ਭਵਿੱਖ ਦੇ ਵਿੱਚ ਇੱਕ ਨਵੀਂ ਲਹਿਰ ਜਿਹੜੀ ਆ ਪੰਜਾਬ ਦੇ ਅੰਦਰ ਪੈਦਾ ਹੋਣ ਦੇ ਜਿਹੜੇ ਆਸਾਰ ਨੇ ਉਹ ਜਿਹੜੇ ਆ ਕਿ ਹੌਲੀ-ਹੌਲੀ ਸਪਸ਼ਟ ਹੁੰਦੇ ਜਾ ਰਹੇ ਆ ਜੀ। ਬਲਜੀਤ ਸਿੰਘ ਜੀ, ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਲੀਡਰਸ਼ਿਪ ਦਾ ਰੋਲ ਹੈਗਾ ਉਹ ਬੜਾ ਹੀ ਨਿਰਾਸ਼ਾਜਨਕ ਹੈਗਾ ਅੱਜ ਦੀ ਡੇਟ ਦੇ ਵਿੱਚ। ਇਹਦੀਆਂ ਕੁਝ ਉਦਾਹਰਨਾਂ ਵੀ ਸਾਹਮਣੇ ਆਉਂਦੀਆਂ ਨੇ, ਜਿਵੇਂ ਕਿ ਪਿੱਛੇ ਜਿਹੇ ਥੋੜੇ ਦਿਨ ਪਹਿਲਾਂ ਦੀ ਉਹ ਹੈਗੀ ਹੈ ਕਿ 1984 ਦੇ ਜਿਹੜੇ ਕਤਲੇਆਮ ਦੇ ਕੇਸਿਸ ਦੀ ਜਾਂਚ ਹੈਗੀ ਹੈ ਉਹਦੀ SIT ਦੁਆਰਾ ਦੁਬਾਰਾ ਕੇਸਿਸ ਸ਼ੁਰੂ ਕਰਨ ਦੀ ਕੀਤੀ ਗਈ ਹੈ। ਤੇ ਜਿੱਥੇ ਜਦੋਂ ਅਸੀਂ ਇਸ ਇਤਿਹਾਸ ਨੂੰ ਦੇਖਦੇ ਹਾਂ, ਪਿਛਲੇ ਸਮੇਂ ਤੇ ਨਿਗਾਹ ਮਾਰਦੇ ਹਾਂ, ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਦਰਜਨਾਂ ਹੀ ਕਮਿਸ਼ਨ ਬੈਠ ਚੁੱਕੇ ਨੇ, ਕਿੰਨੀ ਵਾਰ ਜਾਂਚ ਹੋ ਚੁੱਕੀ ਹੈ ਤੇ ਗੱਲ ਉੱਥੇ ਦੀ ਉੱਥੇ ਲਿਆ ਕੇ ਮੁੜ ਕੇ ਫਿਰ ਜਾਂਚ ਤੇ ਖੜੀ ਕਰ ਦਿੱਤੀ ਜਾਂਦੀ ਹੈ। ਤੇ ਜਿਹੜੇ ਅੱਜ ਸਾਡੇ SGPC ਦੇ ਪ੍ਰਧਾਨ ਹੈਗੇ ਆ ਅਵਤਾਰ ਸਿੰਘ ਮੱਕੜ, ਉਹਨਾਂ ਦਾ ਬਿਆਨ ਹੈਗਾ ਕਿ ਇਹ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ। ਤਾਂ ਜਿਹੜੀ ਤੁਹਾਡੀਆਂ ਗੱਲਾਂ ਨੇ ਉਹ ਇਸੇ ਗੱਲ ਵੱਲ ਇਸ਼ਾਰਾ ਕਰਦੀਆਂ ਨੇ। ਪਰ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਇੱਕ ਨਵੀਂ ਲੀਡਰਸ਼ਿਪ ਉੱਭਰਨ ਦੇ ਚਾਂਸਸ ਤੁਹਾਨੂੰ ਦਿਖ ਰਹੇ ਨੇ, ਜਿਹੜੇ ਕਿ ਨੌਜਵਾਨਾਂ ਦੇ ਵਿੱਚ ਤੁਸੀਂ ਇੱਕ ਵਿਸ਼ਵਾਸ ਦੇ ਰੂਪ ਦੇ ਵਿੱਚ ਉਧਰ ਨੂੰ ਤੁਸੀਂ ਇਸ਼ਾਰਾ ਕਰ ਰਹੇ ਹੋ, ਪਰ ਜਿਵੇਂ ਅਸੀਂ ਪੰਜਾਬ ਪੁਲਿਸ ਦਾ ਤੇ ਪੰਜਾਬ ਸਰਕਾਰ ਦਾ ਰਵੱਈਆ ਦੇਖਦੇ ਹਾਂ, ਪਿਛਲੇ ਸਮੇਂ ਦੇ ਵਿੱਚ ਹੀ ਉਹਨਾਂ ਦੇ ਉੱਤੇ ਪੁਲਿਸ ਤਸ਼ੱਦਦ ਵੀ ਹੋਇਆ, ਕੁਝ ਕੇਸ ਪਾ ਕੇ ਉਹਨਾਂ ਨੂੰ ਹਰਾਸ ਵੀ ਕੀਤਾ ਗਿਆ, ਅੰਦਰ ਟਾਰਚਰ ਦੀਆਂ ਵੀ। ਨਵਕਿਰਨ ਸਿੰਘ ਨੇ ਉਹਨਾਂ ਨੇ ਚੰਡੀਗੜ੍ਹ ਤੋਂ ਇੱਕ ਰਿਪੋਰਟ ਵੀ ਜਾਰੀ ਕੀਤੀ ਹੈ ਕਿ ਕਿਵੇਂ ਟਾਰਚਰ ਉਹਨਾਂ ਤੇ ਹੋ ਰਿਹਾ। ਇਹ ਸਾਰੇ ਦੇ ਸੰਦਰਭ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਕੌਮ ਹੈ ਸਿੱਖ ਕੌਮ ਅੱਜ ਦੀ ਡੇਟ ਦੇ ਵਿੱਚ ਉਹ ਪੰਜਾਬ ਦੇ ਵਿੱਚ ਜਿਹੜੀ ਵਸਦੀ ਹੈ ਉਹ ਕਿਸ ਦਿਸ਼ਾ ਵੱਲ ਜਾ ਰਹੀ ਹੈ? ਹਾਂ, ਜਿਵੇਂ ਤੁਸੀਂ ਸ਼ੁਰੂ 'ਚ ਜ਼ਿਕਰ ਕੀਤਾ ਨਾ ਕਿ ਨਵੰਬਰ 1984 ਦੇ ਸੰਬੰਧ ਦੇ ਵਿੱਚ ਜੀ ਕਈ ਕਮਿਸ਼ਨ ਜਿਹੜੇ ਨੇ ਬੈਠੇ, ਤੇ ਗੱਲ ਇਹ ਹੈ ਕਿ ਜਿਹੜੇ ਹਿੰਦੁਸਤਾਨ ਦੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਕਮਿਸ਼ਨ ਬਿਠਾਏ ਜਾਂਦੇ ਆ ਜਾਂ ਅਦਾਲਤੀ ਕਾਰਵਾਈ ਜਿਹੜੀ ਹੈ ਕੀਤੀ ਜਾਂਦੀ ਹੈ, ਇਹ ਸਿੱਖਾਂ ਨੂੰ ਇਨਸਾਫ ਦੇਣ ਲਈ ਨਹੀਂ, ਸਿਰਫ ਇਨਸਾਫ ਦਾ ਭਰਮ ਪੈਦਾ ਕਰਨ ਲਈ ਹੈ ਜੀ। ਤੇ ਇਹ ਤੇ ਸ਼ੁਰੂ ਤੋਂ ਹੀ ਉਹਨਾਂ ਨੇ ਲਿਖਿਆ ਹੋਇਆ ਕਿ ਸਿੱਖਾਂ ਨੂੰ ਸਿਰਫ ਇਸ ਚੱਕਰਵਿਊਹ ਦੇ ਵਿੱਚ ਉਲਝਾਈ ਰੱਖਣਾ, ਪਰ ਇਨਸਾਫ ਨਹੀਂ ਦੇਣਾ। ਤੇ ਇੱਕ ਕਮਿਸ਼ਨ ਜਿਹੜਾ ਉਹ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਰੀ ਕਰ ਦਿੰਦਾ ਤੇ ਉਸ ਤੋਂ ਕੁਝ ਸਮੇਂ ਬਾਅਦ ਜਦੋਂ ਸਿੱਖਾਂ ਦਾ ਰੋਸ ਪੈਦਾ ਹੁੰਦਾ ਤੇ ਫਿਰ ਨਵਾਂ ਕਮਿਸ਼ਨ ਬਿਠਾ ਦਿੱਤਾ ਜਾਂਦਾ। ਇੱਕ ਅਦਾਲਤ ਜਿਹੜੀ ਹੈ ਕਿ ਉਹ ਸੱਜਣ ਕੁਮਾਰ ਨੂੰ ਬਰੀ ਕਰ ਦਿੰਦੀ ਹੈ, ਫਿਰ ਰੌਲਾ ਪੈਂਦਾ ਤੇ ਫਿਰ ਉਹਦੀ ਅਪੀਲ ਜਿਹੜੀ ਹੈ ਉੱਪਰਲੀ ਕੋਰਟ ਦੇ ਵਿੱਚ ਕਰ ਦਿੱਤੀ ਜਾਂਦੀ ਹੈ। ਤੇ ਇਸ ਤਰੀਕੇ ਦੇ ਨਾਲ ਜਿਹੜੇ ਨੇ ਕਤਲੇਆਮ ਦੇ ਦੋਸ਼ੀ ਘੱਟੋ ਘੱਟ ਕੁਝ ਉਂਗਲਾਂ ਤੇ ਜਿਹੜੇ ਗਿਣੇ ਜਾਣ ਵਾਲੇ ਦੋਸ਼ੀ ਜਿਹੜੇ ਆ, ਜਿਨ੍ਹਾਂ ਦੀ ਨਿਸ਼ਾਨਦੇਹੀ ਉਹ ਦਿੱਲੀ ਦੀਆਂ ਜਿਹੜੀਆਂ ਗੈਰ ਸਿੱਖ ਸੰਸਥਾਵਾਂ ਉਹਨਾਂ ਨੇ ਕੀਤੀ ਜੀ, ਕਿ ਉਹਨਾਂ ਨੂੰ ਵੀ ਜਿਹੜੀ ਹੈ ਕੋਈ ਸਜ਼ਾ ਦੀ ਤਾਂ ਬੜੀ ਦੂਰ ਦੀ ਗੱਲ ਹੈ, ਤੇ ਉਹਨਾਂ ਦੇ ਖਿਲਾਫ ਕੋਈ ਕੇਸ ਤੱਕ ਦਰਜ ਨਹੀਂ ਹੋਇਆ, ਉਹਨਾਂ ਨੂੰ ਅਰੈਸਟ ਤੱਕ ਨਹੀਂ ਕੀਤਾ ਗਿਆ। ਦੂਜੇ ਪਾਸੇ ਇਹ ਹੈ ਕਿ ਜਦੋਂ
ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਕਿਸੇ ਵੀ ਕੇਸ ਦੇ ਵਿੱਚ ਜਿਹੜਾ ਫੜ ਕੇ ਅੰਦਰ ਕਰ ਦਿੱਤਾ ਜਾਂਦਾ ਤੇ ਉਹਨਾਂ ਨੂੰ ਇਹ ਸਾਬਤ ਕਰਨਾ ਪੈਂਦਾ ਕਿ ਅਸੀਂ ਨਿਰਦੋਸ਼ ਹਾਂ। ਤੇ ਜਦੋਂ ਤੱਕ ਉਹ ਸਾਬਤ ਨਹੀਂ ਕਰ ਦਿੰਦੇ ਉਦੋਂ ਤੱਕ ਉਹਨਾਂ ਨੂੰ ਜੇਲ੍ਹ ਦੇ ਅੰਦਰ ਰੱਖਿਆ ਜਾਂਦਾ, ਉਹਨਾਂ ਨੂੰ ਜ਼ਮਾਨਤ ਤੱਕ ਨਹੀਂ ਦਿੱਤੀ ਜਾਂਦੀ। ਦੂਜੇ ਪਾਸੇ ਇਹ ਕਤਲੇਆਮ ਦੇ ਦੋਸ਼ੀ ਨੇ ਜਿਨ੍ਹਾਂ ਦੇ ਉੱਤੇ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਨ ਦਾ ਦੋਸ਼ ਹੈ। ਇਹਦੇ ਖਿਲਾਫ ਕਈ ਗਵਾਹੀਆਂ ਨੇ, ਕਈ ਗੈਰ ਸਿੱਖਾਂ ਦੀਆਂ ਗਵਾਹੀਆਂ ਨੇ ਤੇ ਇਹਦੇ ਬਾਵਜੂਦ ਇਹਨਾਂ ਦੇ ਖਿਲਾਫ ਜਿਹੜੀ ਹੈ ਜੇ ਕਾਨੂੰਨੀ ਕਾਰਵਾਈ ਕੀਤੀ ਵੀ ਜਾਂਦੀ ਹੈ ਤੇ ਇਹਨਾਂ ਨੂੰ ਉਦੋਂ ਤੱਕ ਜਿਹੜਾ ਇਹ ਮਿਥਿਆ ਹੋਇਆ ਕਿ ਗ੍ਰਿਫਤਾਰ ਨਹੀਂ ਕਰਨਾ ਜਦੋਂ ਤੱਕ ਅਦਾਲਤਾਂ 'ਚ ਇਹ ਸਿੱਧ ਨਹੀਂ ਹੋ ਜਾਂਦਾ ਕਿ ਇਹ ਦੋਸ਼ੀ ਨੇ। ਇਹ ਦੋ ਤਰ੍ਹਾਂ ਦੀਆਂ ਧਾਰਾਵਾਂ ਜਿਹੜੀਆਂ ਜੇ ਚੱਲ ਰਹੀਆਂ ਨੇ ਹਿੰਦੁਸਤਾਨ ਦੇ ਕਾਨੂੰਨ ਜਿਹੜੇ ਨੇ ਇਹ ਦੋ ਚੱਲ ਰਹੇ ਆ, ਇਹ ਸਿੱਖਾਂ ਲਈ ਹੋਰ ਆ ਤੇ ਹਿੰਦੂਆਂ ਲਈ ਹੋਰ ਆ। ਤੇ ਇਸ ਹਾਲਾਤ ਦੇ ਵਿੱਚ ਜੇ ਅਵਤਾਰ ਸਿੰਘ ਮੱਕੜ ਵਰਗੇ ਲੋਕ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੜੇ ਜ਼ਿੰਮੇਵਾਰ ਅਹੁਦੇ ਤੇ ਬੈਠੇ ਤੇ ਉਹ ਇਸ ਤਰ੍ਹਾਂ ਦੀ ਗੱਲ ਜੇ ਕਿ ਇੱਕ ਨਵੇਂ ਕਮਿਸ਼ਨ ਦੇ ਬਹਿਣ ਤੇ ਕਰਦੇ ਕਿ ਬੜੀ ਖੁਸ਼ੀ ਦੀ ਗੱਲ ਤੇ ਇਹੀ ਕਿਹਾ ਜਾ ਸਕਦਾ ਕਿ ਜਾਂ ਤੇ ਉਹ ਮੂਰਖ ਨੇ ਤੇ ਜਾਂ ਫਿਰ ਬਹੁਤ ਵੱਡੇ ਏਜੰਟ ਨੇ ਗਵਰਨਮੈਂਟ ਦੇ। ਤੇ ਗੱਲਾਂ ਅਸਲ ਵਿੱਚ ਜਿਹੜੀ ਦੂਜੀ ਗੱਲ ਜਿਹੜੀ ਆ ਜ਼ਿਆਦਾ ਵਧੀਆ, ਕਿਉਂਕਿ ਜਿਸ ਤਰ੍ਹਾਂ ਦਾ ਕਿਰਦਾਰ ਇਹਨਾਂ ਇਸ ਲੀਡਰਸ਼ਿਪ ਦਾ ਹੁਣ ਤੱਕ ਸਾਹਮਣੇ ਆਇਆ ਕਿ ਇਹ ਦਿੱਲੀ ਤਖਤ ਦੇ ਏਜੰਟ ਬਣ ਕੇ ਹੀ ਕੰਮ ਕਰ ਰਹੇ ਤੇ ਇਹਨਾਂ ਦਾ ਮਕਸਦ ਸਿੱਖ ਕੌਮ ਨੂੰ ਅਗਵਾਈ ਦੇਣਾ ਨਹੀਂ, ਸਿੱਖ ਕੌਮ ਨੂੰ ਗੁੰਮਰਾਹ ਕਰਕੇ ਇਸ ਚੱਕਰਵਿਊਹ ਦੇ ਵਿੱਚ ਲਿਜਾ ਕੇ ਰੱਖਣਾ। ਤੇ ਲੋੜ ਜਿਹੜੀ ਆ ਇਸ ਵੇਲੇ ਇਸ ਗੱਲ ਦੀ ਆ ਕਿ ਹਿੰਦੁਸਤਾਨ ਦੇ ਸਿਸਟਮ ਤੋਂ ਇਨਸਾਫ ਦੀ ਜਿਹੜੀ ਆ ਉਮੀਦ ਰੱਖਣ ਦੀ ਬਜਾਏ ਅੰਤਰਰਾਸ਼ਟਰੀ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦਾ ਦਰਵਾਜ਼ਾ ਖੜਕਾਇਆ ਜਾਵੇ। ਉੱਥੇ ਇਹ ਜਿਹੜੇ ਨੇ ਸਾਰੇ ਤੱਥ ਜਿਹੜੇ ਆ ਇਹ ਵਧੀਆ ਤਰੀਕੇ ਨਾਲ ਪੇਸ਼ ਕੀਤੇ ਜਾਣ ਤੇ ਉਹਦੇ ਅੰਦਰ ਸਿਰਫ ਇਹਨਾਂ ਕਤਲੇਆਮਾਂ ਦਾ ਇਨਸਾਫ ਨਾ ਮੰਗਿਆ ਜਾਵੇ, ਬਲਕਿ ਸਿੱਖਾਂ ਨਾਲ 1947 ਤੋਂ ਲੈ ਕੇ ਜਿਹੜੀਆਂ ਵਧੀਕੀਆਂ ਹੋ ਰਹੀਆਂ ਤੇ ਸਿੱਖਾਂ ਨਾਲ ਕੀਤੇ ਗਏ ਵਾਅਦੇ ਜਿਹੜੇ ਨੇ ਉਹਨਾਂ ਦੇ ਜਿਸ ਤਰ੍ਹਾਂ ਧੱਜੀਆਂ ਉਡਾਈਆਂ ਗਈਆਂ। ਤੇ ਵੱਡੀ ਗੱਲ ਜਿਹੜੀ ਹੈ ਕਿ ਸਿੱਖ ਕੌਮ ਦਾ ਆਜ਼ਾਦੀ ਦਾ ਆਤਮ ਨਿਰਣੇ ਦਾ ਹੱਕ ਜਿਹੜਾ ਕਿ ਉਹ ਲੈਣ ਲਈ ਅੰਤਰਰਾਸ਼ਟਰੀ ਸੰਸਥਾਵਾਂ ਤੱਕ ਇਹ ਵਧੀਆ ਤਰੀਕੇ ਦੇ ਨਾਲ ਕੇਸ ਜਿਹੜਾ ਇਹ ਪੇਸ਼ ਕਰਨ ਦੀ ਲੋੜ ਹੈ। ਤੇ ਇਹਦੇ ਲਈ ਜਿਹੜੀ ਵੀ ਲੀਡਰਸ਼ਿਪ ਜਾਂ ਜਿਹੜੀਆਂ ਵੀ ਦੇਸ਼ ਤੇ ਵਿਦੇਸ਼ ਦੀਆਂ ਸੰਸਥਾਵਾਂ ਉਦਮ ਕਰਨਗੀਆਂ ਤੇ ਉਹੀ ਸਹੀ ਮਾਅਨਿਆਂ ਦੇ ਵਿੱਚ ਜਿਹੜੀ ਹੈ ਕਿ ਸਿੱਖਾਂ ਦੀ ਲੀਡਰਸ਼ਿਪ ਵੀ ਉਹਨਾਂ ਨੂੰ ਮੰਨਿਆ ਜਾਊਗਾ ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਸੰਸਥਾਵਾਂ ਵੀ ਉਹਨਾਂ ਨੂੰ ਮੰਨਿਆ ਜਾਏਗਾ। ਬਲਜੀਤ ਸਿੰਘ ਜੀ, ਤੁਸੀਂ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਸਮਾਪਤ ਕਰਦੇ ਹਾਂ ਤੇ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ ਇਹ ਪਸੰਦ ਆਇਆ ਹੋਊਗਾ ਤੇ ਕੱਲ ਨੂੰ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।